India's actions making life hard for millions of people, says Canadian Prime Minister Trudeau. Trudeau says expulsion of diplomats will hamper travel and trade and pose difficulties for Indians studying in Canada. तो ਭਾਰਤੀ ਹਕੂਮਤ ਅਨਬਲੀਵੇਬਲੀ ਜਦੋਂ ਬਲੀਵ ਹੀ ਨਹੀਂ ਕੀਤਾ ਜਾ ਸਕਦਾ ਕਿ ਤੁਸੀਂ ਇਸ ਘਟੀਆ ਲੈਵਲ ਤੱਕ ਜਾ ਸਕਦੇ ਹੋ, ਉਹ ਮਿਲੀਅਨਸ ਆਫ ਲੱਖਾਂ ਲੋਕਾਂ ਦੀ ਜ਼ਿੰਦਗੀ ਇੰਡੀਆ ਔਰ ਕੈਨੇਡਾ 'ਚ ਉਹਨੂੰ ਦੁੱਭਰ ਬਣਾ ਰਹੀ ਹੈ। ਐਂਡ ਦੇ ਆਰ ਡੂਇੰਗ ਇਟ ਬਾਈ ਕੰਟਰਾਵੀਨਿੰਗ ਏ ਵੈਰੀ ਬੇਸਿਕ ਪ੍ਰਿੰਸੀਪਲ ਆਫ ਡਿਪਲੋਮੇਸੀ, ਟਰੂਡੋ said. In the context of recent developments in Canada and in India, there are calls for protests and some negative sentiment towards Canada in traditional media and on social media. Demonstrations including anti-Canada protests could occur and Canadians may be subjected to intimidation and harassment. In Delhi and National Capital Region, you should keep a low profile with strangers. ਇਹ ਕੈਨੇਡੀਅਨ ਸਿਟੀਜ਼ਨਸ ਨੂੰ ਹਦਾਇਤ ਹੈ ਵੀ ਦਿੱਲੀ ਔਰ ਜਿਹੜਾ ਗ੍ਰੇਟਰ ਨੋਇਡਾ ਤੇ ਦੂਜਾ ਤੁਸੀਂ ਬਿਲਕੁਲ ਦਬ ਜੇ ਕੇ ਰਹੋ, ਕੋਈ ਆਪਣੇ ਆਪ ਨੂੰ ਬਹੁਤਾ ਜ਼ਾਹਰ ਨਾ ਕਰੋ, ਲੋ ਪ੍ਰੋਫਾਈਲ ਰੱਖੋ ਐਂਡ ਨਾਟ ਸ਼ੇਅਰ ਯੂਰ ਪਰਸਨਲ ਇਨਫੋਰਮੇਸ਼ਨ ਵਿਦ ਦੈਮ। ਇਕੱਲੇ ਟਰੈਵਲ ਨਾ ਕਰੋ ਔਰ ਜਿੱਥੇ ਵੀ ਤੁਸੀਂ ਜਾਣਾ ਹੈ ਜਾਂ ਦੂਜੇ ਆਪਣੇ ਪਰਿਵਾਰਕ ਮੈਂਬਰ ਜਾਂ ਤੁਹਾਡਾ ਪਰਿਵਾਰਕ ਦੋਸਤ ਉਸ ਨੂੰ ਆਪਣਾ ਸਕੈਜੂਲ ਦੱਸੋ। ਕੈਨੇਡਾ ਦੇ ਵਿੱਚੋਂ ਜਾਣ ਵਾਲਿਆਂ ਦਾ ਲਈਏ ਤੇ ਸਿੱਖ ਕੌਮ ਪ੍ਰਭਾਵਿਤ ਹੈ, ਉੱਥੋਂ ਫਿਊਚਰ ਦੇ ਲਈ ਰਸਤਾ ਬੰਦ ਔਰ ਆਉਣ ਵਾਲੇ ਪੀਰੀਅਡ 'ਚ ਜਿਸ ਕਿਸਮ ਦਾ ਮਾਹੌਲ ਉੱਥੇ ਇਹ ਜਿਹੜਾ ਉਹ ਕੀਤਾ ਟਾਰਗੇਟ ਸਿੱਖਾਂ ਨੂੰ ਕੀਤਾ ਹੋਇਆ, ਨਿਸ਼ਾਨਾ ਸਿੱਖਾਂ ਨੂੰ ਬਣਾਇਆ ਜਾ ਰਿਹਾ ਤੇ ਉਹ 25,000 ਦਸਤਖਤ ਕਰਕੇ ਜਿਹੜੀ ਆ ਉਹ ਪਟੀਸ਼ਨ ਦੇ ਰਹੇ ਨੇ ਹਿੰਦੂ ਫੋਬੀਆ, ਇਹਦੀ ਕੈਨੇਡਾ 'ਚ ਹਿੰਦੂ ਫੋਬੀਆ। ਸਿੱਖ ਕਿੱਥੇ ਨੇ ਬੋਲਣ ਵਾਲੇ, ਪੰਜਾਬ ਦੀ ਕਿੱਥੇ ਆ ਲੀਡਰਸ਼ਿਪ ਇੱਥੋਂ ਦੇ ਵਿੱਚ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਹੈ ਕਿ ਭਾਰਤ ਤੋਂ 41 ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਦੇ ਫੈਸਲੇ ਨਾਲ ਭਾਰਤ ਅਤੇ ਕੈਨੇਡਾ ਦੇ ਲੱਖਾਂ ਲੋਕਾਂ ਤੇ ਮਾਰੂ ਅਸਰ ਪਵੇਗਾ ਔਰ ਭਾਰਤ ਡਿਪਲੋਮੈਸੀ ਦੇ ਸਾਰੇ ਸਿਧਾਂਤਾਂ ਨੂੰ ਛਿੱਕੇ ਤੇ ਟੰਗ ਰਿਹਾ ਹੈ ਔਰ ਟਰੂਡੋ ਵੱਲੋਂ ਲੱਖਾਂ ਭਾਰਤੀਆਂ, ਜਿਸ ਦਾ ਮਤਲਬ ਪੰਜਾਬ ਵਾਸੀਆਂ ਤੋਂ ਹੈ, ਦੀ ਪੀੜ ਮਹਿਸੂਸ ਜਿਹੜੀ ਆ ਕੀਤੀ ਜਾ ਰਹੀ ਹੈ। ਪਰ ਕੀ ਕਾਰਨ ਹੈ ਕਿ ਜਿਹੜੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਮੂੰਹ ਵਿੱਚ ਘੁੰਗਣੀਆਂ ਪਾਈਆਂ ਹੋਈਆਂ ਨੇ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਭਾਰਤੀ ਏਜੰਸੀਆਂ ਨੇ ਇੱਕ ਇੰਟਰਨੈਸ਼ਨਲ ਲਾਅ ਦੀ ਵਾਇਲੇਸ਼ਨ, ਵਿਆਨਾ ਕਨਵੈਨਸ਼ਨ ਦੀ ਵਾਇਲੇਸ਼ਨ ਔਰ ਇੱਕ ਰੋਗ ਸਟੇਟ ਵਾਲਾ ਬਿਹੇਵ ਕਰਦੇ ਆ। 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਨੂੰ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਵਿੱਚ ਆਪਣੇ ਹਿਟਮੈਨ ਰਾਹੀਂ ਜਿਹੜਾ ਹੈ ਉਹ ਮਰਡਰ ਕਰਵਾਇਆ। ਉਸ ਦੀਆਂ ਰੈਮੀਫਿਕੇਸ਼ਨਸ ਅੱਜ ਕਿੱਥੋਂ ਤੱਕ ਪਹੁੰਚੀਆਂ ਨੇ, ਅਸੀਂ ਲਗਾਤਾਰਤਾ ਨਾਲ ਇਸ ਸਟੋਰੀ ਦੇ ਉੱਤੇ ਫੋਕਸ ਕਰਦੇ ਰਹੇ ਔਰ ਠੀਕ 3 ਮਹੀਨੇ ਬਾਅਦ 18 ਸਤੰਬਰ ਨੂੰ ਜਸਟਿਨ ਟਰੂਡੋ, ਜਿਨ੍ਹਾਂ ਨੇ ਕੈਨੇਡੀਅਨ ਪਾਰਲੀਮੈਂਟ 'ਚ ਖਲੋ ਕੇ ਭਾਰਤ ਨੂੰ ਸਿੱਧਾ ਇਸ ਦੇ ਲਈ ਜ਼ਿੰਮੇਵਾਰ ਦੱਸਿਆ ਔਰ ਇਮੀਡੀਏਟ ਜਿਹੜਾ ਪਹਿਲਾ ਐਕਸ਼ਨ ਡਿਪਲੋਮੇਸੀ ਦਾ ਸੀ, ਉਹਨਾਂ ਦੇ ਰਾ ਹੈੱਡ ਨੂੰ ਜਿਹੜਾ ਸਟੇਸ਼ਨ ਚੀਫ ਸੀ ਉਸ ਨੂੰ ਪਰਸੋਨਾ ਨਾਨ ਗ੍ਰੈਟਾ ਬਣਾ ਕੇ ਕੈਨੇਡਾ ਛੱਡਣ ਦਾ ਹੁਕਮ ਦਿੱਤਾ। ਇੰਡੀਆ ਨੇ ਜਵਾਬੀ ਕਾਰਵਾਈ ਕਰਦਿਆਂ ਜਿਹੜਾ ਕੈਨੇਡੀਅਨ ਇੰਟੈਲੀਜੈਂਸ ਏਜੰਸੀ ਸੀਸਸ ਦਾ ਸਟੇਸ਼ਨ ਹੈੱਡ ਸੀ ਦਿੱਲੀ ਦੇ ਵਿੱਚ, ਉਹਨੂੰ ਵਾਪਸ ਤੋਰ ਦਿੱਤਾ ਔਰ ਇਸ ਤੋਂ ਬਾਅਦ ਕਿੰਨਾ ਕੁਛ ਅਨਰੇਵਲ ਹੋਇਆ। ਫੌਰਨ ਬਾਅਦ ਇਹ ਗੱਲ ਸਾਹਮਣੇ ਆਈ ਕਿ ਇਹ ਜਿਹੜਾ ਚਾਰਜ ਜਾਂ ਦੋਸ਼ ਜਸਟਿਨ ਟਰੂਡੋ ਨੇ ਲਾਇਆ, ਇਹ ਮਹਿਜ਼ ਕੈਨੇਡਾ ਦੀ ਇਨਵੈਸਟੀਗੇਸ਼ਨ ਨਹੀਂ ਹੈ, ਇਹ I5 ਕੰਟਰੀਜ਼ ਦੀ ਜੁਆਇੰਟ ਇੰਟੈਲੀਜੈਂਸ ਔਰ ਇਹਦੇ 'ਚ ਵੀ ਇਹ ਆਇਆ ਕਿ ਟਿਪ ਆਫ ਅਮਰੀਕਾ ਨੇ ਦਿੱਤਾ, ਹਿਊਮਨ ਇੰਟੈਲੀਜੈਂਸ ਐਂਡ ਸਿਗਨਲ, ਇਸ ਦੋਨਾਂ ਦਾ ਹਿੱਸਾ ਰਿਹਾ। ਫਿਰ G20 ਤੋਂ ਪਹਿਲਾਂ, ਕਿਉਂਕਿ ਇਹ ਵਾਕਿਆ 18 ਸਤੰਬਰ ਨੂੰ ਹੋਇਆ, ਉਦੋਂ ਕਿ ਕੁਛ ਦਿਨਾਂ ਬਾਅਦ G20 ਮੁਲਕਾਂ ਦਾ ਸੈਸ਼ਨ ਦਿੱਲੀ 'ਚ ਹੋਣਾ ਸੀ। ਸੋ ਕੈਨੇਡਾ ਦੀ ਸਿਕਿਉਰਿਟੀ ਐਡਵਾਈਜ਼ਰ ਜਿਹੜੀ ਹੈ ਉਹਨੇ ਪਹਿਲਾਂ ਤਾਂ I5 ਦੇ 5 ਮੁਲਕਾਂ ਨੂੰ ਬਰੀਫ ਵੀ ਕੀਤਾ, ਪਰ ਉਹ ਰਿਪੀਟਡਲੀ ਜਿਹੜੀ ਹੈ ਉਹ ਦਿੱਲੀ ਟਰੈਵਲ ਕਰਦੀ ਰਹੀ ਅਜੀਤ ਡੋਵਲ ਨਾਲ ਵੀ, ਦੂਜਿਆਂ ਨਾਲ ਵੀ, ਕਿ ਭਾਈ ਆਹ ਪ੍ਰੂਫ ਨੇ ਔਰ ਤੁਸੀਂ ਇਹਦੇ 'ਚ ਕੋਆਪਰੇਟ ਕਰੋ ਇਸ ਇਨਵੈਸਟੀਗੇਸ਼ਨ ਦੇ ਵਿੱਚ। ਲੇਕਿਨ ਭਾਰਤ ਨੇ ਜਿਹੜਾ ਹੈ ਉਹ ਬਿਲਕੁਲ ਇਸ ਦੇ ਉੱਤੇ ਐਰੋਗੈਂਟ ਬਿਹੇਵੀਅਰ ਰੱਖਿਆ। ਰਾਦਰ ਇਸ ਸਭ ਦੇ ਬਾਵਜੂਦ, ਹਾਲਾਂਕਿ ਜਸਟਿਨ ਟਰੂਡੋ ਨੇ
ਜਾਣ ਤੋਂ ਪਹਿਲਾਂ ਜਿਹੜਾ ਹੈ ਇਹ ਹਾਂਗਕਾਂਗ ਦੇ ਵਿੱਚ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ, ਸਿੰਗਾਪੁਰ ਜਾਂ ਹਾਂਗਕਾਂਗ, ਉਹਦੇ 'ਚ ਵੀ ਉਹਨਾਂ ਨੇ ਇੰਡੀਆ ਨੂੰ ਬਲੇਮ ਕੀਤਾ ਔਰ ਉਹਨਾਂ ਨੇ ਜਾਣ ਤੋਂ ਪਹਿਲਾਂ ਜਿਹੜੀ ਇੱਕ ਉਹਨਾਂ ਦੇ ਨਾਲ ਵਪਾਰਕ ਡੀਲ ਸੀ ਉਹ ਵੀ ਸ਼ੈਲਵ ਕਰ ਦਿੱਤੀ। ਲੇਕਿਨ ਜੋ ਦਿੱਲੀ ਦੇ ਵਿੱਚ ਉਹਨਾਂ ਦੇ ਨਾਲ ਬਿਹੇਵ ਹੋਇਆ ਔਰ ਜਿਵੇਂ ਫਿਰ ਉਹਨੂੰ ਉਹਨਾਂ ਦੇ ਮੀਡੀਆ ਨੇ ਕੋਕੇਨ ਨਾਲ ਜੋੜ ਕੇ ਔਰ ਉਹਨਾਂ ਦੇ ਜਹਾਜ਼ ਖਰਾਬੀ ਨੂੰ ਕਿਸ ਕਿਸਮ ਦੀ ਰੰਗਤ ਦਿੱਤੀ ਔਰ ਇੱਕਦਮ ਜਿਹੜਾ ਉਹ ਨਫ਼ਰਤ ਦਾ ਫਲੱਡ ਗੇਟ ਉਹਨਾਂ ਨੇ ਆਪਣੇ ਨਾਨ ਸਟੇਟ ਐਕਟਰਸ ਰਾਹੀਂ ਖੋਲ੍ਹਿਆ, ਜਿਹਦਾ ਸੀ ਕਿ ਭਾਈ ਜਿਹੜਾ ਇਹ ਇਹਨਾਂ ਨੂੰ ਕੈਨੇਡਾ ਨੂੰ ਤਾਂ ਨਿਊਕ ਕਰ ਦਿਓ ਬੇਸ਼ੱਕ ਔਰ ਇਹ ਫਲਾਣਾ ਤੇ ਟਿਮਕਾ। ਲੇਕਿਨ ਜਸਟਿਨ ਟਰੂਡੋ ਨੇ ਡਿਪਲੋਮੇਸੀ ਦੀ ਦੁਨੀਆ ਦੇ ਵਿੱਚ ਜਿਵੇਂ ਅੱਗੇ ਵਧਿਆ ਜਾਂਦਾ ਹੈ ਬੜੇ ਟਰਮੇ ਦੇ ਨਾਲ ਔਰ ਇਸ ਸਾਰੇ ਦੇ ਨਾਲ ਜਿਹੜਾ ਉਹਨਾਂ ਨੇ ਕੀਤਾ, ਕਿਉਂਕਿ ਜਦੋਂ ਇੰਡੀਆ ਨੇ ਕੈਨੇਡਾ ਦੇ ਕੁਝ ਡਿਪਲੋਮੈਟਸ ਨੂੰ ਉੱਥੋਂ ਕੱਢਣ ਦਾ ਵੀ ਹੁਕਮ ਦਿੱਤਾ ਜਿਹੜਾ ਕਿ ਸੈਕੰਡ ਸਟੇਜ ਆਇਆ, ਪਰ ਉਸ ਤੋਂ ਪਹਿਲਾਂ ਇੰਡੀਆ ਨੇ ਯੂਨੀਲੈਟਰਲੀ ਇਹ ਕਿਹਾ ਕਿ ਜੀ ਅਸੀਂ ਜਿਹੜਾ ਕਿਸੇ ਵੀ ਕੈਨੇਡੀਅਨ ਸਿਟੀਜ਼ਨ ਨੂੰ ਭਾਰਤ ਦੀ ਕਿਸੇ ਵੀ ਦੁਨੀਆ ਦੀ ਐਮਬੈਸੀ ਕੌਂਸੂਲੇਟ ਤੋਂ ਅਸੀਂ ਵੀਜ਼ਾ ਨਹੀਂ ਦੇਣਾ, ਪਾਬੰਦੀ ਲਾਈ। ਜਸਟਿਨ ਟਰੂਡੋ ਜਿਹਦੇ 'ਚ ਇੱਕ ਹਿਊਮੈਨੀਟੇਰੀਅਨ ਆਸਪੈਕਟ ਹੈ, ਇੱਕ ਬਹੁਤ ਭਲਾ ਜਿਹੜਾ ਉਹ ਇਨਸਾਨੀ ਹਕੂਕ ਦੀ ਗੱਲ ਕਰਨ ਵਾਲਾ ਇਨਸਾਨ ਹੈ ਔਰ ਕੈਨੇਡਾ ਦਾ ਚਾਰਟਰ ਆਫ ਰਾਈਟਸ ਵੀ ਉਸ ਲਾਈਨ ਦੇ ਉੱਤੇ ਹੈ। ਉਹਨੇ ਉਦੋਂ ਵੀ ਰੈਸੀਪ੍ਰੋਕੇਟ ਨਹੀਂ ਕੀਤਾ। ਉਹਨਾਂ ਨੇ ਇਹ ਨਹੀਂ ਕਿਹਾ ਕਿ ਜੀ ਕੈਨੇਡਾ ਵਾਲੇ ਵੀ ਕਿਸੇ ਇੰਡੀਅਨ ਨੂੰ ਵੀਜ਼ਾ ਨਹੀਂ ਦੇਣਗੇ, ਕਿਉਂਕਿ ਉਹਨਾਂ ਨੇ ਕਿਹਾ ਕਿ ਜੀ ਇਹਦੇ ਨਾਲ ਬਹੁਤ ਸਾਰਿਆਂ ਨੂੰ ਤਕਲੀਫ ਹੋਏਗੀ, ਮਿਲੀਅਨਸ ਨੂੰ, ਔਰ ਇਸ ਲਈ ਅਸੀਂ ਇਸ ਦੇ ਉੱਤੇ ਫਿਰ ਵੀ ਕੈਨੇਡਾ ਨੇ ਜਿਹੜਾ ਜਦੋਂ ਐਸ ਜੈ ਸ਼ੰਕਰ ਇੱਥੇ ਆਇਆ, ਕੈਨੇਡੀਅਨ ਫੋਰਨ ਮਿਨਿਸਟਰ ਫਲਾਈ ਕਰਕੇ ਆਈ, ਇੱਥੇ ਵੀ ਇਹ ਗੱਲ ਅਮਰੀਕਾ ਨੇ ਮੀਡੀਏਸ਼ਨ ਕਰਾਈ ਹੋਏਗੀ ਕਿ ਭਾਈ ਇਸ ਦੇ ਉੱਤੇ ਕੁਝ ਕਰੋ, ਪਰ ਉਹਨਾਂ ਦਾ ਐਟੀਚਿਊਡ ਉਸ ਕਿਸਮ ਦਾ ਐਰੋਗੈਂਸ ਵਾਲਾ ਰਿਹਾ। ਰਾਦਰ ਸਟੈਪ ਫਰਦਰ ਜਾਂਦਿਆਂ ਉਹਨਾਂ ਨੇ ਇਹ ਕਿਹਾ ਜੀ 10 ਅਕਤੂਬਰ ਤੱਕ ਜਿਹੜੇ ਨੇ ਤੁਹਾਡੇ 41 ਡਿਪਲੋਮੈਟ ਜਿਹੜੇ ਓਵਰ ਨੰਬਰ ਹੈ ਤੁਹਾਡਾ, ਹਾਲਾਂਕਿ ਕੈਨੇਡਾ ਨੇ ਕਿਹਾ ਵੀ ਐਟ ਪਾਰਲੇ ਇਵੇਂ ਨਹੀਂ ਹੈ, ਇਹ ਸਾਡੀਆਂ ਨੀਡਸ ਦੇ ਮੁਤਾਬਕ ਹੈ। ਲੇਕਿਨ ਇਹਦੇ ਬਾਵਜੂਦ ਕਿ ਇਹ ਗੱਲ 10 ਅਕਤੂਬਰ ਤੋਂ 20 ਅਕਤੂਬਰ ਤੱਕ ਖਿੱਚੀ ਗਈ, ਲੇਕਿਨ ਇਵੈਂਚੁਅਲੀ ਪਿਛਲੇ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਉਹਨਾਂ ਦੀ ਡਿਪਲੋਮੈਟਿਕ ਕਮਿਊਨਿਟੀ ਇੰਡੀਆ ਨੇ ਖ਼ਤਮ ਕਰਨ ਦੀ ਧਮਕੀ ਦੇ ਕੇ 41 ਡਿਪਲੋਮੈਟ ਔਰ 42 ਉਹਨਾਂ ਦੇ ਡਿਪੈਂਡੈਂਟ, ਜਿਨ੍ਹਾਂ 'ਚ ਉਹਨਾਂ ਦੀਆਂ ਵਾਈਫਸ ਵੀ ਹੋਣਗੀਆਂ, ਕਿਸੇ ਦੇ ਬੱਚੇ ਵੀ ਹੋਣਗੇ, ਉਹਨਾਂ ਨੂੰ ਮੁਲਕ ਲੀਵ ਕਰਨ ਦਾ ਹੁਕਮ ਸੁਣਾਇਆ। ਹੁਣ ਕੈਨੇਡਾ ਦੇ ਲਈ ਵੀ ਇਸ ਨੂੰ ਰੈਸੀਪ੍ਰੋਕੇਟ ਕੀਤਾ ਜਾ ਸਕਦਾ ਸੀ, ਇਹਨਾਂ ਦੇ ਫਰਦਰ ਨੂੰ ਵੀ ਉਹਨਾਂ ਦਾ ਜੁੱਲੀ ਬਸਤਾ ਚੁਕਾਇਆ ਜਾ ਸਕਦਾ ਸੀ। ਸਟਿਲ ਕੈਨੇਡਾ ਨੇ ਜਦੋਂ ਉਹਨਾਂ ਦੀ ਫੋਰਨ ਮਿਨਿਸਟਰ ਨੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਤੇ ਉਹਨੇ ਕਿਹਾ ਕਿ ਵੀ ਅਸੀਂ ਇਸ ਦੇ ਉੱਤੇ ਉਸ ਕਿਸਮ ਦੀ ਜਵਾਬੀ ਕਾਰਵਾਈ ਨਹੀਂ ਕਰ ਰਹੇ, ਹਾਲਾਂਕਿ ਉਹ ਇਹ ਫੋਰਨ ਮਿਨਿਸਟਰ ਦੇ ਲਫ਼ਜ਼ ਸੀ ਕਿ ਇਹ ਵਿਆਨਾ ਕਨਵੈਨਸ਼ਨ ਦੀ ਜਿਹੜੀ ਹੈ ਉਹ ਉਲੰਘਣਾ ਹੈ। ਔਰ ਉਹਨਾਂ ਨੇ ਕਿਹਾ ਵੀ ਜਿਵੇਂ ਇੰਡੀਆ ਨੇ ਥ੍ਰੈਟਨ ਕੀਤਾ ਕੈਨੇਡਾ ਨੂੰ ਡਿਪਲੋਮੈਟਿਕ ਕਮਿਊਨਿਟੀ, ਜੇ ਅਸੀਂ ਵੀ ਉਹ ਕਰੀਏ ਤੇ ਇਹਦੇ ਨਾਲ ਬਹੁਤ ਸਾਰੇ ਦੁਨੀਆ ਦੇ ਡਿਪਲੋਮੈਟਸ ਜਿਹੜੇ ਨੇ ਉਹ ਇਨ ਟਰਬਲ ਹੋ ਸਕਦੇ ਨੇ ਕਿ ਵੀ ਇਹ ਤਾਂ ਫਿਰ ਇੱਕ ਪ੍ਰੈਸੀਡੈਂਟ ਬਣ ਜਾਏਗਾ, ਫਿਰ ਤਾਂ ਤੁਹਾਡਾ ਕੋਈ ਹੋਇਆ ਹੀ ਨਹੀਂ। ਔਰ ਇਸ ਸਾਰੇ ਦੇ ਚੱਲਦੇ ਆ ਪਿਛਲੇ ਤੁਸੀਂ 48 ਘੰਟੇ ਦੇ ਵਿੱਚ ਦੇਖੋ ਕਿ ਵੀ ਕਿਵੇਂ ਜਸਟਿਨ ਟਰੂਡੋ, ਹਾਲਾਂ ਇਹ ਫੈਸਲਾ ਜਿਵੇਂ ਉਹਨਾਂ ਨੇ ਪੁਸ਼ ਕੀਤਾ ਡਿਪਲੋਮੈਟਾਂ ਨੂੰ ਜਾਂ ਹਿਊਮੀਲੇਟ ਕੀਤਾ, ਜਸਟਿਨ ਟਰੂਡੋ ਜਾਂ ਕੈਨੇਡੀਅਨ ਗਵਰਨਮੈਂਟ ਜਾਂ ਉਹਨਾਂ ਦੀ ਕਿਸੇ ਵੀ ਪੋਲੀਟੀਕਲ ਪਾਰਟੀ ਵੱਲੋਂ, ਲਿਬਰਲ ਦੇ ਕਿਸੇ ਲੀਡਰ ਵੱਲੋਂ ਕੋਈ ਨੈਗੇਟਿਵ, ਪਰ ਤੁਸੀਂ ਇੰਡੀਅਨ ਮੀਡੀਆ ਦੇਖੋ ਜਿਵੇਂ ਟ੍ਰੋਲਿੰਗ ਕਰ ਰਹੇ ਨੇ, ਜਿਹੜਾ ਈਵਨ ਕੈਨੇਡੀਅਨ ਐਮਬੈਸੀ ਜਾਂ ਉਹਨਾਂ ਦੇ ਹਾਈ ਕਮਿਸ਼ਨ ਜਾਂ ਕੌਂਸੂਲੇਟਸ ਦੇ ਵਿੱਚ ਥੋੜਾ ਬਹੁਤ ਸਟਾਫ ਹੈ, ਉਹਨਾਂ ਦਾ ਜੀਣਾ ਹਰਾਮ ਕੀਤਾ ਹੋਇਆ। ਔਰ ਇਸ ਸਾਰੇ ਦੇ ਚੱਲਦਿਆਂ ਹੀ ਕੈਨੇਡਾ ਨੇ ਅੱਜ ਜਿੱਥੇ ਉਹਨਾਂ ਨੇ ਆਪਣੇ ਸ਼ਹਿਰੀਆਂ ਦੇ ਲਈ, ਕਿਉਂਕਿ ਜਿੰਨੀ ਨਫ਼ਰਤ ਇਸ ਵੇਲੇ ਪ੍ਰਚਾਰੀ ਜਾ ਰਹੀ ਹੈ, ਉਹਨਾਂ ਨੂੰ ਇਹ ਫੀਅਰ ਹੈ ਕਿ ਵੀ ਇਹ ਤਾਂ ਕੈਨੇਡੀਅਨ ਸਿਟੀਜ਼ਨਸ ਦੇ ਉੱਤੇ ਹਮਲੇ ਵੀ ਹੋ ਸਕਦੇ ਨੇ। ਔਰ ਕਿੰਨੇ ਸਫ਼ੇ ਦੀ ਟਰੈਵਲ ਐਡਵਾਈਜ਼ਰੀ ਅੱਜ ਉਹਨਾਂ ਨੇ ਲੰਬੀ ਚੌੜੀ ਹੈ, ਪਰ ਉਹਦੇ 'ਚ ਉਹਨਾਂ ਨੇ ਕਿਹਾ, ਮੈਂ ਕੁਛ ਉਹਦਾ ਹਿੱਸਾ ਪੜ੍ਹਨਾ ਚਾਹੁੰਦਾ ਹਾਂ ਔਰ ਇਹ ਤੋਂ ਅੰਦਾਜ਼ਾ, ਕਿਉਂਕਿ ਕੈਨੇਡੀਅਨ ਇੰਟੈਲੀਜੈਂਸ ਨੇ ਅੰਦਾਜ਼ਾ ਲਾਇਆ ਹੋਏਗਾ ਕਿ ਜਿਸ ਲੈਵਲ ਦੇ ਉੱਤੇ ਟ੍ਰੋਲਿੰਗ ਔਰ ਧਮਕੀਆਂ ਔਰ ਥ੍ਰੈਟ ਔਰ ਉਹਨਾਂ ਦੀ ਨੈਗੇਟਿਵਿਟੀ ਚੱਲ ਰਹੀ ਹੈ, ਇਨ ਦਾ ਕੰਟੈਕਸਟ ਉੱਤੇ ਹੈ ਸੇਫਟੀ ਐਂਡ ਸਿਕਿਉਰਿਟੀ ਸਿਚੁਏਸ਼ਨ ਟਰੈਵਲ ਐਡਵਾਈਜ਼ਰੀ ਦੀ। In the context of recent developments in Canada and in India, there are calls for protests and some negative sentiment towards Canada in traditional media and on social media. India 'ਚ ਕਾਲ ਪਤਾ ਨਹੀਂ ਕਿੰਨੇ ਦਿੱਤੀ ਕਿ ਪ੍ਰੋਟੈਸਟ ਕਰੋ ਕੈਨੇਡਾ ਦੇ ਖਿਲਾਫ। ਹੋ ਸਕਦਾ ਉਹ ਪੱਗਾਂ ਵਾਲੇ ਜਿਹੜੇ ਨੇ ਉਹ ਰੈਂਟਾ ਸਿੱਖ ਲਿਜਾ ਕੇ ਉੱਥੇ ਉਹਨਾਂ ਤੋਂ ਕਰਵਾ ਦੇਣ, ਹਿੰਦੂ ਤਵੀਆਂ ਤੋਂ ਕਰਵਾਉਣ, ਇਹ ਕਿਉਂਕਿ ਕੈਨੇਡਾ ਦੀ ਐਡਵਾਈਜ਼ਰੀ ਹੈ। In the context of recent developments in Canada and in India,
there are calls for protests and some negative sentiment towards Canada in traditional media and on social media. Demonstrations including anti-Canada protests could occur and Canadians may be subjected to intimidation and harassment. ਕਿ ਕੈਨੇਡਾ ਵਿਰੋਧੀ ਪ੍ਰੋਟੈਸਟ ਹੋਣ, ਉਹਨਾਂ ਨੂੰ ਇੰਟੀਮੀਡੇਟ ਕੀਤਾ ਜਾਏ, ਹਰਾਸ ਕੀਤਾ ਜਾਏ। ਇਨ Delhi and national capital region you should keep a low profile with strangers। ਇਹ ਕੈਨੇਡੀਅਨ ਸਿਟੀਜ਼ਨਸ ਨੂੰ ਹਦਾਇਤ ਹੈ ਕਿ ਵੀ ਦਿੱਲੀ ਔਰ ਜਿਹੜਾ ਗ੍ਰੇਟਰ ਨੋਇਡਾ ਤੇ ਦੂਜਾ ਤੁਸੀਂ ਬਿਲਕੁਲ ਦੱਬ ਜੇ ਕੇ ਰਹੋ, ਕੋਈ ਆਪਣੇ ਆਪ ਨੂੰ ਬਹੁਤਾ ਜ਼ਾਹਰ ਨਾ ਕਰੋ, ਲੋ ਪ੍ਰੋਫਾਈਲ ਰੱਖੋ। ਐਂਡ ਨਾਟ ਸ਼ੇਅਰ ਯੂਰ ਪਰਸਨਲ ਇਨਫੋਰਮੇਸ਼ਨ ਵਿਦ ਦੈਮ। ਉਹਨਾਂ ਨੂੰ ਨਾ ਦੱਸੋ ਵੀ ਤੁਸੀਂ ਕੈਨੇਡੀਅਨ ਸਿਟੀਜ਼ਨ। ਅਵੋਇਡ ਕਰਾਊਡਡ ਏਰੀਆਸ, ਕਿਤੇ ਭੀੜ ਭੜੱਕੇ ਵਾਲੀ ਥਾਂ ਤੇ ਨਾ ਜਾਓ। ਇਨਕਲੂਡਿੰਗ ਪਬਲਿਕ ਟਰਾਂਸਪੋਰਟੇਸ਼ਨ, ਕਿ ਬੱਸਾਂ ਗੱਡੀਆਂ ਦੇ ਵਿੱਚ ਵੀ ਟਰੈਵਲ ਨਾ ਕਰੋ। ਯੂ ਸ਼ੁਡ ਆਲਵੇਜ਼ ਟਰੈਵਲ ਵਿਦ ਸਮਵਨ ਐਂਡ ਇਨਫੋਰਮ ਏ ਫਰੈਂਡ ਔਰ ਏ ਫੈਮਿਲੀ ਮੈਂਬਰ ਆਫ ਯੂਰ ਟਰੈਵਲ ਪਲਾਨ। ਇਕੱਲੇ ਟਰੈਵਲ ਨਾ ਕਰੋ, ਔਰ ਜਿੱਥੇ ਵੀ ਤੁਸੀਂ ਜਾਣਾ ਹੈ ਜਾਂ ਦੂਜੇ ਆਪਣੇ ਪਰਿਵਾਰਕ ਮੈਂਬਰ ਜਾਂ ਤੁਹਾਡਾ ਪਰਿਵਾਰਕ ਦੋਸਤ, ਉਸ ਨੂੰ ਆਪਣਾ ਸਕੈਜੂਲ ਦੱਸੋ। ਕਾਉਂਸਲਰ ਸਰਵਿਸਿਜ਼ ਇਨ ਪਰਸਨ are temporarily unavailable in and around Bengaluru, Chandigarh and Mumbai। ਕਿ ਜਿਹੜੀਆਂ ਪਰਸਨਲ ਸਰਵਿਸਿਜ਼ ਸੀ ਜਾ ਕੇ ਉਹ ਕਹਿੰਦੇ ਨੇ ਵੀ ਸਸਪੈਂਡਡ ਨੇ, ਬੰਗਲਾਰੂ ਵੀ, ਚੰਡੀਗੜ੍ਹ ਵੀ ਔਰ ਮੁੰਬਈ 'ਚ ਵੀ। ਕਾਉਂਸਲਰ ਸਰਵਿਸਿਜ਼ ਇਨ ਪਰਸਨ ਐਟ ਦਾ ਹਾਈ ਕਮਿਸ਼ਨ ਆਫ ਕੈਨੇਡਾ ਇਨ ਨਿਊ ਦਿੱਲੀ ਵਿਲ ਰਿਮੇਨ ਅਵੇਲੇਬਲ। ਕਿ ਜਿਹੜਾ ਦਿੱਲੀ 'ਚ ਹਾਈ ਕਮਿਸ਼ਨ ਹੈ ਉੱਥੇ ਜਿਹੜੀਆਂ ਨੇ ਉਹ ਪਰਸਨਲ ਰਿਲੇਸ਼ਨਸ਼ਿਪਸ ਰਹਿਣਗੀਆਂ। ਔਰ ਇਹ ਹੁਣ ਟਰੈਵਲ ਐਡਵਾਈਜ਼ਰੀ, ਹਾਲਾਂ ਇਹ ਮੈਂ ਤਾਂ ਉਹਦਾ ਤਤਸਾਰ ਕੱਢਿਆ, ਹਾਲਾਂ ਇਹ ਕੱਲੀ ਸਟੇਟ ਨੂੰ ਲੈ ਕੇ ਆਲਮੋਸਟ 10 ਪੇਜਿਸ ਨੇ, ਜਿਹਦੇ 'ਚ ਉਹਨਾਂ ਨੇ ਕਸ਼ਮੀਰ 'ਚ ਕੀ ਹੈ, ਉੱਤਰਾਂਚਲ 'ਚ ਕੀ ਹੈ, ਉੱਪਰ ਨਾਰਥ ਈਸਟ 'ਚ ਕੀ ਹੈ, ਔਰ ਕਿਵੇਂ ਉਹਨਾਂ ਨੇ ਸੇਫਟੀ ਐਂਡ ਸਿਕਿਉਰਿਟੀ ਦੇ ਲਈ ਕੀ ਕਰਨ ਦੀ ਲੋੜ ਹੈ, ਔਰ ਇਹ ਸਾਰੇ ਨੂੰ ਜਿਹੜਾ ਇਨ ਐਂਡ ਅਰਾਊਂਡ ਬੰਗਲਾਰੂ, ਚੰਡੀਗੜ੍ਹ ਕੀ ਕਰਨਾ ਕੀ ਨਹੀਂ ਹੈ। ਸੋ ਇਹ ਹੈ। ਲੇਕਿਨ ਮੈਂ ਸਮਝਦਾ ਵੀ ਜਿਹੜੀ ਗੱਲ ਨੇ ਮੈਨੂੰ ਬਹੁਤ ਟੱਚ ਵੀ ਕੀਤਾ ਕਿ ਜਸਟਿਨ ਟਰੂਡੋ ਨੇ ਇਹਦੇ ਬਾਵਜੂਦ ਕਿ ਇੰਨੀ ਨਫ਼ਰਤ ਕੈਨੇਡਾ ਦੇ ਖਿਲਾਫ ਕੈਨੇਡੀਅਨ ਸਿਟੀਜ਼ਨ ਜਸਟਿਨ ਟਰੂਡੋ ਨੂੰ ਇਨ ਪਰਸਨ ਜਿਹੜਾ ਉਹ ਬਿਲਕੁਲ ਇੱਕ ਟਾਰਗੇਟ ਕੀਤਾ ਹੋਇਆ। ਉਹਨਾਂ ਨੇ ਜਦੋਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਤੇ ਉਸ ਦਾ ਹੈਡਲਾਈਨ ਈਵਨ ਰਾਇਟਰ ਇੰਟਰਨੈਸ਼ਨਲ ਨਿਊਜ਼ ਏਜੰਸੀ ਨੇ ਦਿੱਤਾ ਹੈ, ਡਿਪਲੋਮੈਟਿਕ ਰੋ India's actions making life hard for millions of people, says Canadian Prime Minister Trudeau. Trudeau says expulsion of diplomats will hamper travel and trade and pose difficulties for Indians studying in Canada. ਉਹਨੇ ਕਿਹਾ ਵੀ ਇਹ ਜਿਹੜੇ ਭਾਰਤ ਦੇ ਐਕਸ਼ਨ ਨੇ ਇਹਦੇ ਨਾਲ ਲੱਖਾਂ ਲੋਕ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਪ੍ਰਭਾਵਿਤ ਹੋਏਗੀ। ਉਹਨਾਂ ਨੇ ਕਿਹਾ ਕਿ ਵੀ ਇਹ ਟਰੈਵਲ ਦੇ ਉੱਤੇ ਜਿਹੜੀ ਹੈ ਉਹ ਬੰਦਸ਼ਾਂ ਹੋਣਗੀਆਂ ਔਰ ਸਟੂਡੈਂਟਸ ਜਿਹੜੇ ਭਾਰਤੀ ਸਟੂਡੈਂਟਸ ਜਿਹੜੇ ਨੇ ਉਹ ਪੜ੍ਹਦੇ ਨੇ ਕੈਨੇਡਾ ਜਾਂ ਹਰ ਸਾਲ ਆਉਂਦੇ ਨੇ, ਉਹਨਾਂ ਦੇ ਉੱਤੇ ਵੀ ਜਿਹੜਾ ਇਸ ਦਾ ਬਹੁਤ ਮਾੜਾ ਅਸਰ ਪਏਗਾ। ਔਰ ਉਹਨੇ ਕਿਹਾ ਇਟ ਇਜ਼ ਲਾਈਫ ਵਿਲ ਬੀ ਡਿਫਿਕਲਟ ਫॉर ਮਿਲੀਅਨਸ ਆਫ ਪੀਪਲ ਇਨ ਬੋਥ ਕੰਟਰੀਜ਼। ਦ ਇੰਡੀਅਨ ਗਵਰਨਮੈਂਟ ਇਜ਼ ਮੇਕਿੰਗ ਇਟ ਅਨਬਿਲੀਵੇਬਲੀ ਡਿਫਿਕਲਟ ਫॉर ਲਾਈਫ as usual to continue for millions of people in Canada and in India and Canada। ਕਿ ਭਾਰਤੀ ਹਕੂਮਤ ਅਨਬਿਲੀਵੇਬਲੀ, ਜਦੋਂ ਬਿਲੀਵ ਹੀ ਨਹੀਂ ਕੀਤਾ ਜਾ ਸਕਦਾ ਕਿ ਤੁਸੀਂ ਇਸ ਘਟੀਆ ਲੈਵਲ ਤੱਕ ਜਾ ਸਕਦੇ ਹੋ, ਉਹ ਮਿਲੀਅਨਸ ਆਫ ਲੱਖਾਂ ਲੋਕਾਂ ਦੀ ਜ਼ਿੰਦਗੀ ਇੰਡੀਆ ਔਰ ਕੈਨੇਡਾ 'ਚ ਉਹਨੂੰ ਦੂਬਰ ਬਣਾ ਰਹੀ ਹੈ। ਐਂਡ ਦੇ ਆਰ ਡੂਇੰਗ ਇਟ ਬਾਈ ਕੰਟਰਾਵੀਨਿੰਗ ਏ ਵੈਰੀ ਬੇਸਿਕ ਪ੍ਰਿੰਸੀਪਲ ਆਫ ਡਿਪਲੋਮੇਸੀ। ਟਰੂਡੋ ਸੇ ਉਹਨੇ ਕਿਹਾ ਵੀ ਇਹ ਜਿਹੜੀ ਡਿਪਲੋਮੇਸੀ ਦਾ ਮੁੱਢਲਾ ਸਿਧਾਂਤ ਹੈ ਉਹਦੀਆਂ ਧੱਜੀਆਂ ਉਡਾ ਰਹੇ ਨੇ। ਇਟਸ ਸਮਥਿੰਗ that has me very concerned for the well-being and happiness of millions of Canadians who trace their origins to the Indian subcontinent, he told reporters at a televised press conference in Brampton, Ontario। ਉਹਨੇ ਬਰੈਂਪਟਨ 'ਚ ਪ੍ਰੈਸ ਕਾਨਫਰੰਸ ਕੀਤੀ, ਜਿਹੜਾ ਜ਼ਾਹਰ ਹੈ ਪੰਜਾਬੀਆਂ ਦਾ ਗੜ੍ਹ ਹੈ, ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਮੈਂ ਇਸ ਨੂੰ ਲੈ ਕੇ ਪਰੇਸ਼ਾਨ ਹੈ ਕਿ ਭਾਈ ਇਹ ਜਿਹੜੀ ਹੈ ਮਿਲੀਅਨਸ ਲੱਖਾਂ ਕੈਨੇਡੀਅਨਸ ਦੀ ਜਿਨ੍ਹਾਂ ਦੀਆਂ ਜੜ੍ਹਾਂ ਉਸ ਸਬ ਕੰਟੀਨੈਂਟ 'ਚ ਨੇ, ਉਹਨਾਂ ਦੀਆਂ ਜ਼ਿੰਦਗੀਆਂ ਨੂੰ ਇਹ ਕਿਵੇਂ ਪ੍ਰਭਾਵਿਤ ਕਰੇਗਾ। ਉਹਨਾਂ ਕਿਹਾ ਕਿ ਵੀ ਇਹਦੇ ਨਾਲ ਟਰੈਵਲ ਹੈਂਪਰ ਹੋਏਗੀ, ਟ੍ਰੇਡ ਔਰ ਦੂਸਰੀਆਂ ਡਿਫਿਕਲਟੀਜ਼ ਹੋਣਗੀਆਂ। ਅਰਾਊਂਡ 2 ਮਿਲੀਅਨ ਕੈਨੇਡੀਅਨਸ, 5% of the overall population, have Indian heritage. India is by far Canada's largest source of global students, making up for roughly 40% of study permit holders। ਕਿ ਸਭ ਤੋਂ ਜ਼ਿਆਦਾ ਜਿਹੜੇ ਸਟੂਡੈਂਟ ਕੈਨੇਡਾ 'ਚ ਆਉਂਦੇ ਨੇ, 40% ਜਿੰਨੇ ਆਉਂਦੇ ਨੇ ਉਹਨਾਂ ਦਾ
40% मतलब ਆਲਮੋਸਟ ਹਰ ਦੂਸਰਾ ਜਿਹੜਾ ਹੈ ਉਹ ਭਾਰਤੀ ਮੂਲ ਦਾ ਹੈ ਔਰ ਅੱਗੋਂ ਜੇ ਕਹਿਣਾ ਹੋਇਆ ਤੇ ਉਹਨਾਂ ਚੋਂ ਅੱਗੋਂ 75% ਜਿਹੜੇ ਨੇ ਉਹ ਪੰਜਾਬੀ ਮੂਲ ਦੇ ਨੇ। ਔਰ ਇਹਦੇ ਤੇ ਜਿਹੜੀ ਕੱਲ ਉਹਨਾਂ ਦੀ ਫੋਰਨ ਮਿਨਿਸਟਰ ਨੇ ਕਿਹਾ ਸੀ ਕਿ ਵੀ ਇਹ ਇੰਡੀਆ ਨੇ ਵਿਆਨਾ ਕਨਵੈਨਸ਼ਨ ਨੂੰ ਵਾਇਓਲੇਟ ਕੀਤਾ ਹੈ, ਉਹਦੇ ਉੱਤੇ ਇੰਡੀਆ ਨੇ ਅਗੇਨ ਉਸੇ ਤਰ੍ਹਾਂ ਦਾ ਹੀ ਜਿਹੜਾ ਐਰੋਗੈਂਟ ਜਵਾਬ ਦਿੱਤਾ ਹੈ। The state of our bilateral relations, the much higher number of Canadian diplomats in India and their continued interference in our internal affairs warrant a parity in mutual diplomatic presence in New Delhi and Ottawa। ਉਹਨੂੰ ਕਿਹਾ ਜੀ ਅਸੀਂ ਕੋਈ ਵਾਇਲੇਟ ਨਹੀਂ ਕੀਤੀ ਵਿਆਨਾ ਕਨਵੈਨਸ਼ਨ, ਇਹ ਲਗਾਤਾਰ ਸਾਡੇ ਮਾਮਲਿਆਂ 'ਚ ਦਖਲ ਅੰਦਾਜ਼ੀ ਕਰ ਰਹੇ ਨੇ। ਹੁਣ ਤੁਸੀਂ ਦੇਖੋ ਇੱਥੇ ਤਾਂ ਉਹ ਉਲਟਾ ਚੋਰ ਕੋਤਵਾਲ ਕੋ ਡਾਂਟੇ, ਇਹ ਵੀ ਫਿੱਕਾ ਲੱਗਦਾ ਇਹ ਸਾਰਾ ਪਾਰਟ। ਪਰ ਇਸ ਸਾਰੇ ਦੇ ਚਲਦਿਆਂ ਮੈਂ ਸਮਝਦਾ ਵੀ ਜਿਹੜੀ ਸਭ ਤੋਂ ਅਫਸੋਸਨਾਕ ਗੱਲ ਜੀ, ਇੱਕ ਪਾਸੇ ਤਾਂ ਅਸੀਂ ਮੁਬਾਰਕਬਾਦ ਦਿੰਦੇ ਹਾਂ NDP ਪਾਰਟੀ ਨੂੰ ਉਹਨਾਂ ਦੇ ਡੈਲੀਗੇਟ ਸੈਸ਼ਨ 'ਚ ਵੀ, ਔਰ ਉਹਨਾਂ ਨੇ ਡਟ ਕੇ ਜਿਹੜਾ ਉਹ ਸਾਥ ਦਿੱਤਾ। ਅਸੀਂ ਜ਼ਿਕਰ ਵੀ ਕਰਾਂਗੇ ਕਿਉਂਕਿ ਪਹਿਲੇ ਮੋੜ ਦੇ ਵਿੱਚ ਜਦੋਂ ਅਸੀਂ ਜ਼ਿਕਰ ਕੀਤਾ ਕਿ ਨਵੰਬਰ 1984 ਨੂੰ ਸਿੱਖ ਨਸਲਕੁਸ਼ੀ ਐਲਾਨਣ ਦਾ ਮਤਾ ਡੈਲੀਗੇਟ ਸੈਸ਼ਨ ਦੇ ਵਿੱਚ ਪਾਸ ਹੋਇਆ, ਅਕਾਊਂਟੇਬਿਲਟੀ ਹੋਈ, ਪਰ ਇੱਕ ਦੋ ਹੋਰ ਇੰਪੋਰਟੈਂਟ ਮਤੇ ਕਿਉਂਕਿ ਉਹਨਾਂ ਦੇ ਵੈਬਸਾਈਟ ਤੇ ਵੀ ਨਹੀਂ ਸੀ, ਵਰਬਲ ਆਵਾਜ਼ ਤੋਂ ਤਾਂ ਮੈਨੂੰ ਸੁਣਿਆ ਕਿ ਜੀ ਇਹ ਵੀ ਮਤਾ ਹੈ ਕਿ RSS ਤੇ ਪਾਬੰਦੀ ਲਾਈ ਜਾਏ, NDP ਨੇ ਮਤਾ ਕੀਤਾ। ਪਰ ਅੱਜ ਸਾਡੇ ਕੋਲ ਹੁਣ ਪ੍ਰੋਪਰ ਡਾਕੂਮੈਂਟ ਔਰ ਪ੍ਰੋਪਰ ਰੈਜ਼ੋਲੂਸ਼ਨ ਹੈ, ਕਿਉਂਕਿ ਮੈਂ ਸੁਣੀ ਸੁਣਾਈ ਤਾਂ ਮੈਨੂੰ ਇਹ ਹੁੰਦਾ ਵੀ ਨਹੀਂ ਅੱਜ ਕੱਲ੍ਹ ਇੰਨਾ ਫੇਕ ਨਿਊਜ਼ ਵੀ ਚੱਲ ਰਿਹਾ, ਜੇ ਦੂਸਰੇ ਚਲਾ ਰਹੇ ਨੇ ਆਪਣਿਆਂ ਦਾ ਵੀ ਪਤਾ ਨਹੀਂ ਕਿਸੇ ਨੇ ਕਿਸੇ ਤੋਂ ਕੀ ਸੁਣਿਆ, ਉਹਨੇ ਅੱਗੋਂ ਕੀ ਕਿਹਾ। ਪਰ ਮੈਂ ਸਮਝਦਾ ਵੀ ਇਹ ਜਿੱਥੇ ਕਿ 40% ਜਿਹੜੇ ਸਟੂਡੈਂਟ ਕੈਨੇਡਾ 'ਚ ਆਉਣ ਵਾਲੇ ਨੇ ਉਹਨਾਂ 'ਚੋਂ ਅੱਗੋਂ 30% ਪੰਜਾਬ 'ਚੋਂ ਹੋਣਗੇ, ਐਵਰੇਜ 2-3 ਲੱਖ ਸਟੂਡੈਂਟ ਜਿਹੜੇ ਆਲਰੇਡੀ ਨੇ ਇੱਥੇ, ਜਿਹੜੇ ਹੁਣ ਵਾਪਸ ਨਹੀਂ ਜਾ ਸਕਦੇ ਕਿਉਂਕਿ ਉਹ ਵੀਜ਼ਾ ਫੈਸਿਲਿਟੀਜ਼ ਨਹੀਂ ਹੈ, ਇਹਨਾਂ ਨੇ ਉਹ ਸਾਰੇ ਵੀਜ਼ਾ ਸੈਂਟਰ ਔਰ ਦੂਜਾ ਪੰਜਾਬ 'ਚੋਂ ਕੋਈ ਆਵਾਜ਼ ਨਹੀਂ ਉੱਠੀ। ਹੋਣਾ ਤਾਂ ਇਹ ਚਾਹੀਦਾ ਹੈ ਕਿ ਵੀ ਪੰਜਾਬ ਦੀ ਹਕੂਮਤ ਤੋਂ ਲੈ ਕੇ ਆਪੋਜੀਸ਼ਨ ਪਾਰਟੀਆਂ ਕਿ ਭਾਈ ਤੁਹਾਡੇ ਲਈ ਰੋਟੀ ਰੋਜ਼ੀ ਵੀ, ਉਹ ਜਦੋਂ ਹੁਣ ਅਕਾਲੀ ਦਲ ਅੰਮ੍ਰਿਤਸਰ ਔਰ ਦਲ ਖਾਲਸਾ ਨੇ ਜਾ ਕੇ ਥੈਂਕ ਯੂ ਕੀਤਾ ਕੈਨੇਡਾ ਦਾ, ਇਕੱਲਾ ਇਹੀ ਨਹੀਂ ਕਿ ਬਈ ਤੁਸੀਂ ਸੱਚ ਲਈ ਆਵਾਜ਼ ਚੁੱਕੀ, ਇਸ ਲਈ ਕਿ ਇੱਥੇ ਜਿਹੜੇ ਸਾਡੇ ਭੁੱਖੇ ਮਰਦੇ ਨੇ ਤੁਸੀਂ ਉਹਨਾਂ ਨੂੰ ਰੋਜ਼ੀ ਦਿੱਤੀ ਹੈ, ਤੁਸੀਂ ਉਹਨਾਂ ਨੂੰ ਰੋਜ਼ੀ ਦੇ ਰਹੇ ਹੋ, ਬ੍ਰੈਡ ਬਟਰ ਦੇ ਰਹੇ ਹੋ। ਹੁਣ ਅਸੀਂ ਇਹ ਅੰਦਾਜ਼ਾ ਨਹੀਂ ਲਾ ਸਕਦੇ। ਔਰ ਇਹ ਜਿਹੜੀ ਇੰਡੀਅਨ ਹੁਣ ਇਹੀ ਇਸ਼ੂ ਜੇ ਕੈਨੇਡਾ ਦੇ ਵਿੱਚ 40% ਸਟੂਡੈਂਟ ਗੁਜਰਾਤ ਦੇ ਹੁੰਦੇ ਜਾਂ ਮਹਾਰਾਸ਼ਟਰ ਦੇ ਹੁੰਦੇ ਜਾਂ ਹਰਿਆਣੇ ਦੇ ਹੁੰਦੇ, ਫਿਰ ਇਹ ਫੈਸਲੇ ਇਹਨਾਂ ਨੇ ਕਦੇ ਨਹੀਂ। ਉਹਨਾਂ ਨੂੰ ਉਹ ਦੋ ਪਾਸਿਓਂ ਜਿਹੜਾ ਉਹ ਹਰਟ ਕਰ ਰਹੇ ਨੇ। ਇੱਕ ਪਾਸੇ ਤਾਂ ਉਹ ਇਹ ਸਿੱਖਾਂ ਨੂੰ ਵੀ ਦੱਸ ਰਹੇ ਨੇ, ਦੇਖ ਲਓ ਜੀ ਜਿਹੜੇ ਤੁਸੀਂ ਸਮਝਦੇ ਸੀ ਵੀ ਕੈਨੇਡਾ ਜਾਂ ਤੁਸੀਂ ਬੜੇ ਪਾਵਰਫੁਲ ਹੋ, ਤੁਹਾਡਾ ਪਾਰਟੀ ਲੀਡਰ ਬਣ ਗਿਆ ਤੁਹਾਡਾ, ਅਸੀਂ ਉਹਨਾਂ ਦਾ ਵੀ ਨੱਕ 'ਚ ਦਮ ਕਰ ਦਿੱਤਾ ਹੈ, ਅਸੀਂ ਉਹਨਾਂ ਨੂੰ ਵੀ ਹਿਊਮਿਲੇਟ ਕਰਾਂਗੇ। ਤੇ ਦੂਸਰੇ ਪਾਸੇ ਜਿਹੜੇ ਪੰਜਾਬ ਦੇ ਜਿਨ੍ਹਾਂ ਦੇ ਲਈ ਰੋਟੀ ਰੋਜ਼ੀ ਦਾ ਸਾਧਨ, ਫਿਊਚਰ ਦਾ ਇੱਕ ਉਹਨਾਂ ਦਾ ਪ੍ਰਸਪੈਕਟਿਵ ਜਿਹਦੇ 'ਚੋਂ ਨਿਕਲ ਰਿਹਾ ਸੀ, ਉਹਨਾਂ ਨੇ ਬਲੌਕ, ਇੱਥੋਂ ਦੇ ਇੱਥੇ ਫਸ ਗਏ, ਅੱਗੋਂ ਨਵੇਂ ਆਉਣੇ ਨਹੀਂ। ਜਿਸ ਕਿਸਮ ਦਾ ਇਹਨਾਂ ਦਾ ਰਵੱਈਆ ਔਰ ਅਜੇ ਜਿਹੜਾ ਇਹਦੀਆਂ ਪੋਲੀਟੀਕਲ ਇੰਪਲੀਕੇਸ਼ਨਸ ਨੇ, ਅੱਜ ਕਿਸੇ ਨੇ ਬਹੁਤ ਅੱਛਾ ਐਨਾਲਿਸਿਸ ਕੀਤਾ ਸੀ ਇੰਟਰਨੈਸ਼ਨਲ ਲੈਵਲ ਤੇ ਕਿ 2024 ਦੀਆਂ ਇਲੈਕਸ਼ਨਾਂ 'ਚ ਇਹ ਮੋਦੀ ਜਿਹੜਾ ਹੈ ਇਸੇ ਹੀ ਏਜੰਡੇ ਦੇ ਨਾਲ ਜਾਏਗਾ ਕਿ ਅਸੀਂ ਪਾਕਿਸਤਾਨੀਆਂ ਨੂੰ ਸਬਕ ਸਿਖਾਇਆ, ਅਸੀਂ ਇਕੱਲੇ ਖਾਲਿਸਤਾਨੀਆਂ ਨੂੰ ਹੀ ਨਹੀਂ ਸਬਕ ਸਿਖਾਇਆ, ਜਿਹੜਾ ਕੈਨੇਡਾ ਖਾਲਿਸਤਾਨੀਆਂ ਦੀ ਪਿੱਠ ਤੇ ਖੜਾ ਸੀ ਅਸੀਂ ਉਹਦਾ ਵੀ ਜਿਹੜੀ ਹੈ ਮੰਜੀ ਠੋਕੀ ਔਰ ਇਹਨੂੰ ਜਿਹੜਾ ਉਹ ਲੋਕਾਂ 'ਚ। ਔਰ ਫਿਰ ਉਹਨੇ ਤਾਂ ਈਵਨ ਇਹ ਵੀ ਉਹਨੇ ਕਿਹਾ ਵੀ ਜੇ ਟਰੂਡੋ ਕਾਮਯਾਬ ਹੁੰਦਾ ਇਸ ਦੇ ਵਿੱਚ ਸਾਬਤ ਕਰਨ 'ਚ ਕਿ ਭਾਈ ਇਹ ਵਾਕਈ ਇਹਨਾਂ ਦਾ ਕੰਮ ਹੈ ਵਿਦ ਐਵੀਡੈਂਸ ਹਰਦੀਪ ਸਿੰਘ ਨਿੱਜਰ ਦਾ, ਤੇ ਫਿਰ ਇਹ ਹੋਏਗਾ ਦੇਖੋ ਜੀ ਅਸੀਂ ਤਾਂ ਬਾਹਰ ਜਾ ਕੇ ਘੁਸ ਕੇ ਮਾਰਿਆ ਔਰ ਅਸੀਂ ਕੋਈ ਪਰਵਾਹ ਨਹੀਂ ਕੀਤੀ, ਭਾਵੇਂ ਉਹ ਸਾਨੂੰ ਦੋਸ਼ੀ ਅਸੀਂ ਨਹੀਂ ਹਾਂ, ਅਸੀਂ ਨਹੀਂ ਮੰਨ। ਤਾਂ ਉਹਨੇ ਕਿਹਾ ਕਿ ਵੀ ਜੇ ਉਹ ਪ੍ਰੂਵ ਨਹੀਂ ਹੁੰਦੇ ਕਿਤੇ ਫਿਰ ਹੋਏਗਾ ਦੇਖੋ ਜੀ ਮੋਦੀ ਕਿੰਨਾ ਸਟਰੋਂਗ ਹੈ ਔਰ ਉਹ ਤਾਂ ਐਵੇਂ ਝੂਠਾ ਇੰਡੀਆ ਨੂੰ ਇੰਪਲੀਕੇਟ ਕਰ। ਹੁਣ ਇਹ ਦੋਨੋਂ ਪਾਸਿਓਂ ਹੀ ਜੇ ਕੈਨੇਡਾ ਦੇ ਵਿੱਚੋਂ ਜਾਣ ਵਾਲਿਆਂ ਦਾ ਲਈਏ ਤੇ ਸਿੱਖ ਕੌਮ ਪ੍ਰਭਾਵਿਤ ਹੈ, ਉੱਥੋਂ ਫਿਊਚਰ ਦੇ ਲਈ ਰਸਤਾ ਬੰਦ, ਔਰ ਆਉਣ ਵਾਲੇ ਪੀਰੀਅਡ 'ਚ ਜਿਸ ਕਿਸਮ ਦਾ ਮਾਹੌਲ ਉੱਥੇ ਇਹ ਜਿਹੜਾ ਉਹ ਕੀਤਾ ਟਾਰਗੇਟ ਸਿੱਖਾਂ ਨੂੰ ਕੀਤਾ ਹੋਇਆ, ਨਿਸ਼ਾਨਾ ਸਿੱਖਾਂ ਨੂੰ ਬਣਾਇਆ ਜਾ ਰਿਹਾ ਤੇ ਉਹ 25,000 ਦਸਤਖਤ ਕਰਕੇ ਜਿਹੜੀ ਆ ਉਹ ਪਟੀਸ਼ਨ ਦੇ ਰਹੇ ਨੇ ਹਿੰਦੂ ਫੋਬੀਆ ਕਿ ਜੀ ਕੈਨੇਡਾ 'ਚ ਹਿੰਦੂ ਫੋਬੀਆ। ਸਿੱਖ ਕਿੱਥੇ ਨੇ ਬੋਲਣ ਵਾਲੇ? ਪੰਜਾਬ ਦੀ ਕਿੱਥੇ ਆ ਲੀਡਰਸ਼ਿਪ? ਇੱਥੋਂ ਦੇ ਵੀ ਕੈਨੇਡਾ ਦੇ ਵਿੱਚ ਵੀ ਜਿਹੜਾ ਇਸ ਮੁੱਦੇ ਦੇ ਉੱਤੇ ਜਿਹੜਾ ਇਹਨਾਂ ਦਾ ਨੱਕ 'ਚ ਦਮ ਕਰਨਾ ਚਾਹੀਦਾ ਸੀ ਕਿ ਭਾਈ ਤੁਸੀਂ ਇਹ ਕਿਵੇਂ ਕਰ ਸਕਦੇ ਹੋ। ਜਿਹੜੇ
ਕੈਨੇਡਾ 'ਚ ਲੱਖਾਂ ਬੈਠੇ ਨੇ ਜਿਨ੍ਹਾਂ ਦੀ ਧਰਤੀ ਹੈ ਪੰਜਾਬ ਦੀ, ਤੁਸੀਂ ਕਿਵੇਂ ਉਹਨਾਂ ਦਾ ਉੱਥੇ ਜਾਣਾ ਰੋਕ ਸਕਦੇ ਹੋ ਕਿ ਜੇ ਅਸੀਂ ਕੈਂਸਲ ਕਰ ਰਹੇ ਹਾਂ, ਜਿਨ੍ਹਾਂ ਨੇ ਉੱਥੋਂ ਆਉਣਾ ਹੈ ਕਿ ਕੋਈ ਬਿਮਾਰ ਹੈ, ਕਿਸੇ ਦਾ ਕੋਈ ਹੋਰ ਹੈ। ਲੇਕਿਨ ਇਹ ਇੱਕ ਸ਼ਰਮ ਦੀ ਗੱਲ ਹੈ ਕਿ ਇੱਕ ਪਾਸੇ ਅਸੀਂ ਹੁਣ ਇਸ ਗੱਲ ਨੂੰ ਐਪਰੀਸ਼ੀਏਟ ਹੀ ਕਰਦੇ ਰਵਾਂਗੇ ਕਿ ਦੇਖੋ ਜੀ ਜਸਟਿਨ ਟਰੂਡੋ ਪੁੱਤ ਮਾਂ ਦਾ ਜਿਹਨੇ ਕੀਤਾ, ਤੁਸੀਂ ਕਹਿੰਦੇ ਪੁੱਤ ਹੋ ਬਈ, ਜਾਂ ਤੁਸੀਂ ਕਹਿੰਦੀਆਂ ਧੀਆਂ ਹੋ, ਤੁਹਾਡੇ ਅੰਦਰ ਕੋਈ ਗਟਸ ਨਾਂ ਦੀ ਕੋਈ ਚੀਜ਼ ਨਹੀਂ ਹੈ। ਪੰਜਾਬ 'ਚ ਸਾਰੇ ਮੁਰਦਿਆਂ ਦਾ ਸੂਬਾ ਬਣ ਗਿਆ ਕਿ ਬਈ ਕਿਸੇ ਦਾ ਤੁਸੀਂ ਇੰਨਾ ਡਰ ਪੈਦਾ ਕੀਤਾ ਹੋਇਆ ਕਿ ਭਾਈ ਇਹ ਅਸੀਂ ਜੇ ਕਿਹਾ ਕਿ ਜੀ ਇਹ ਕੱਲਾ ਕੈਨੇਡਾ ਨਾਲ ਤੁਹਾਡਾ ਸਿਆਸੀ ਤੁਸੀਂ ਕੀ ਕਰਨਾ ਉਹ ਤੁਸੀਂ ਦੇਖੋ, ਪਰ ਇਹ ਤਾਂ ਸਾਡੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰਦਾ ਹੈ। ਔਰ ਜੇ ਹਜ਼ਾਰਾਂ ਲੋਕ ਬਾਹਰ ਨਿਕਲ ਕੇ ਜਾ ਕੇ ਦਿੱਲੀ ਦੇ ਵਿੱਚ ਬੈਠੇ ਹੁੰਦੇ ਜਾਂ ਪੰਜਾਬ ਦੀਆਂ ਸੜਕਾਂ ਜਾਮ ਜਾਂ ਗੱਡੀਆਂ ਰੋਕੀਆਂ ਹੁੰਦੀਆਂ ਕਿ ਬਈ ਤੁਸੀਂ ਕਿਵੇਂ ਰੋਕ ਸਕਦੇ ਹੋ, ਤੇ ਇਸ ਕਿਸਮ ਦਾ ਫੈਸਲਾ ਨਾ ਲੈਂਦੇ। ਔਰ ਇਹ ਜੇ ਇਵੇਂ ਹੀ ਰਹੇਗਾ ਫਿਰ ਇਹ ਜੋ ਅਲਟੀਮੇਟਲੀ ਜਿਹੜੇ ਲੋਕ ਬਿਲਕੁਲ ਸਰੈਂਡਰ ਤੇ ਆ ਜਾਂਦੇ ਨੇ ਉਹਨਾਂ ਦੇ ਨਾਲ ਫਿਰ ਜੋ ਹੁੰਦਾ ਉਹੀ ਹੋਣ ਜਾਏਗਾ, ਫਿਰ ਹੋਏਗਾ ਪੰਜਾਬ ਸਾਹਿਬ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।